व्यूअर्स वेलकम बैक ऑन प्रोग्राम। सो व्यूअर्स लिखत साझी करन जा रहे हैं ਜਿਹੜੀ ਸਾਡੀ ਭੈਣ ਕਾਫੀ ਅਰਸੇ ਤੋਂ ਜਿਹੜੀ ਉਹਨਾਂ ਨੇ ਲਿਖਤ ਸਾਨੂੰ ਭੇਜੀ ਹੈ, ਉਹਨਾਂ ਨੇ ਅੱਜ ਭੇਜੀ ਹੈ ਜਿਹੜੀ ਸਾਨੂੰ ਮਸੂਲ ਹੋਈ ਹੈ ਅਮਨਜੋਤ ਕੌਰ ਜੀ ਹੋਰਾਂ ਦੀ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਲਿਖਤ ਦਾ ਜਿਹੜਾ ਵਿਸ਼ਾ ਹੈ ਉਹ ਇੱਕ ਸਿੱਖ ਬੀਬੀ ਹਰਮਨਪ੍ਰੀਤ ਕੌਰ ਦੀ ਜਿਹੜੀ ਅਗਵਾਈ ਹੇਠ ਭਾਰਤ ਵਿੱਚ ਬੀਬੀਆਂ ਦੀ ਜਿਹੜੀ ਕ੍ਰਿਕਟ ਟੀਮ ਵੱਲੋਂ ਵਰਲਡ ਕੱਪ ਜਿੱਤਣ ਦੇ ਬਾਵਜੂਦ ਭਾਰਤੀਆਂ ਦਾ ਜਿਹੜਾ ਵਿਤਕਰੇ ਵਾਲਾ ਜਿਹੜਾ ਉਹ ਨਫ਼ਰਤ ਵਾਲਾ ਤੇ ਵਿਤਕਰੇ ਵਾਲਾ ਜਿਹੜਾ ਬਿਹੇਵੀਅਰ ਹੈ ਉਹ ਸਾਹਮਣੇ ਆਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹਾਲਾਂਕਿ ਮੇਰਾ ਕ੍ਰਿਕਟ ਜਾਂ ਇਸ ਵਿਸ਼ੇ ਦੇ ਵਿੱਚ ਕੋਈ ਬਹੁਤਾ ਇੰਟਰਸਟ ਨਹੀਂ ਹੈ, ਪਰ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਭੈਣ ਅਮਨਜੋਤ ਕੌਰ ਬੜੇ ਅਰਸੇ ਬਾਅਦ ਉਹਨਾਂ ਨੇ ਲਿਖਿਆ। ਮੈਨੂੰ ਫਿਕਰ ਵੀ ਸੀ ਕਿ ਉਹਨਾਂ ਦੀਆਂ ਲਿਖਤਾਂ ਸਾਨੂੰ ਕੋਈ ਮਿਲੀ ਨਹੀਂ ਕਿਸੇ ਵਿਸ਼ੇ 'ਤੇ ਕਿ ਸਭ ਠੀਕ ਠਾਕ ਹੋਵੇਗਾ, ਔਰ ਇਸ ਲਈ ਵੀ ਮੈਂ ਜਿਹੜਾ ਉਹ ਆਈ ਫੀਲ ਰਿਲੀਵਡ। ਸੈਕੰਡਲੀ ਜਿਹੜਾ ਐਂਗਲ ਉਹਨਾਂ ਨੇ ਲਿਆ ਜਦੋਂ ਅਸੀਂ ਮਿਸੋਜਨੀ ਔਰ ਬਿਗੋਟਰੀ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਮਰਦ ਪ੍ਰਧਾਨ ਸਮਾਜ ਤਾਂ ਆਪਣੀ ਥਾਂ ਦੇ ਉੱਤੇ ਜੋ ਔਰਤਾਂ ਪ੍ਰਤੀ ਉਹਨਾਂ ਦਾ ਰਵੱਈਆ ਹੁੰਦਾ ਉਹ ਹੈ ਹੀ ਹੈ। ਦੂਸਰੇ ਪਾਸੇ ਹਿੰਦੂ ਤਵੀ ਜਿਹੜੀ ਉਹਨਾਂ ਦੀ ਵਿਚਾਰਧਾਰਾ ਜਿਹੜਾ ਜ਼ਾਤ ਪਾਤੀ ਸਿਸਟਮ ਦੀ ਵੀ ਔਰ ਵਾਈਟ ਸੁਪਰੈਮਿਸਿਸਟ ਦਾ ਜਿਹੜਾ ਐਟੀਟਿਊਡ ਵੀ ਔਰਤਾਂ ਪ੍ਰਤੀ ਹੈ, ਇਹਨਾਂ 'ਚ ਕੀ ਸਿਮਿਲੈਰਿਟੀ ਹੈ। ਔਰ ਇੱਕ ਜ਼ਮਾਨੇ ਦੇ ਵਿੱਚ ਜ਼ਰੂਰ ਹਰਮਨਪ੍ਰੀਤ ਕੌਰ ਦੇ ਖਿਲਾਫ ਜਿਨ੍ਹਾਂ ਦੀ ਅਗਵਾਈ 'ਚ ਕ੍ਰਿਕਟ ਵਰਲਡ ਕ੍ਰਿਕਟ ਵਿਮਨ ਪਹਿਲੀ ਵਾਰ ਜਿੱਤਿਆ ਭਾਰਤ ਨੇ, ਇਹ ਜਿਹੜੀ ਜਰਸੀ ਪਹਿਨ ਕੇ ਦੌੜਦੇ ਜਿਹੜੇ ਖੇਡਦੇ ਸੀ ਉਹ 84 ਉਸ ਦਾ ਨੰਬਰ, ਔਰ ਉਹਦੇ 'ਚ ਬੜਾ ਕ੍ਰਿਟਿਸਿਜ਼ਮ ਸੀ। ਉਹਨੇ ਕਿਹਾ ਜੀ ਮੈਂ 84 ਦੇ ਉਹਨਾਂ ਨੂੰ ਯਾਦ ਕਰਦੀ ਹਾਂ ਜਿਹੜੇ ਬੇਗੁਨਾਹ ਮਾਰੇ ਗਏ। ਹੁਣ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਅਲਟੀਮੇਟਲੀ ਨਵੰਬਰ ਦੇ ਮਹੀਨੇ ਦੇ ਵਿੱਚ ਹੀ ਇਹ ਵਿਕਟਰੀ ਹੁੰਦੀ ਹੈ ਔਰ ਉਸੇ ਪੀਰੀਅਡ 'ਚ ਹੁੰਦਾ, ਲੇਕਿਨ ਜਿਹੜੇ ਐਂਗਲ ਭੈਣ ਜੀ ਅਮਨਜੋਤ ਕੌਰ ਨੇ ਇਸ ਸਾਰੇ ਦੇ ਉੱਤੇ ਲਿਆਂਦੇ ਨੇ, ਮੈਂ ਕਿਉਂਕਿ ਥੋੜੀ ਲਿਖਤ ਲੰਮੀ ਹੈ ਔਰ ਦਿਲਚਸਪ ਹੈ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਵੀ ਅੱਡ-ਅੱਡ ਐਂਗਲਸ ਤੋਂ ਜਿਹੜੇ ਸਾਡੇ ਵਿਊਅਰ ਸਾਡੇ ਚਿੰਤਕ ਦੇਖਦੇ ਨੇ, ਸੋ ਉਹਦੇ 'ਚ ਅਸੀਂ ਉਹਨਾਂ ਨੂੰ ਜਿਹੜਾ ਉਹ ਸਮਝਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਰੀਸੈਂਟ ਤਾਜ਼ਾ ਵਿਕਟਰੀ ਹੈ ਵਿਮਨ ਕ੍ਰਿਕਟ ਦੇ ਵਿੱਚ ਵਰਲਡ ਕੱਪ ਦੇ ਵਿੱਚ has exposed the hateful men and bigotry of right wing men and women in India, ਕਿ ਭਾਰਤ ਦੇ ਵਿੱਚ ਸੱਜੇ ਪੱਖੀ ਕਿਵੇਂ ਉਹਨਾਂ ਦੇ ਵਿੱਚ ਵਿਤਕਰਾ ਔਰ ਔਰਤਾਂ ਪ੍ਰਤੀ ਇੱਕ ਨਫ਼ਰਤ ਜਾਂ ਉਹਨਾਂ ਨੂੰ ਘਟੀਆ ਸਮਝਣ ਦਾ ਉਹਨਾਂ ਦਾ ਥਾਟ ਹੈ ਉਹਨੂੰ ਐਕਸਪੋਜ਼ ਕਰਦੀ ਹੈ। ਹਰਮਨਪ੍ਰੀਤ ਕੌਰ ਦਾ ਕੈਪਟਨ ਹੈਜ਼ ਕ੍ਰੀਏਟਡ ਹਿਸਟਰੀ ਫॉर ਬੀਇੰਗ ਫਸਟ ਐਵਰ ਫਰੋਮ ਇੰਡੀਆ ਟੂ ਵਿਨ ਵਰਲਡ ਕੱਪ ਇਨ ਕ੍ਰਿਕਟ, ਇਹਦਾ ਅਸੀਂ ਜ਼ਿਕਰ ਕੀਤਾ ਹੈ। ਬਿਲਕੁਲ। She has created history same way as Kapil Dev and his team did in 1983. She is a thorough Sikh, outspoken, empowered woman, self-made, independent, usually speaks Punjabi, thanks Waheguru after each win. She is also a strong spokesperson for women empowerment. ਹੁਣ ਇਹ ਦੋ ਐਂਗਲ ਨੇ, ਇੱਕ ਪਾਸੇ ਸਿੱਖ ਹੋਣਾ ਗੁਨਾਹ ਹੈ, ਦੂਸਰੇ ਪਾਸੇ ਇੱਕ ਵੂਮਨ ਐਮਪਾਵਰਮੈਂਟ ਦੀ ਸਪੋਕਸਪਰਸਨ ਹੋਣਾ ਵੀ ਜਿਹੜਾ ਉਹ ਇੱਕ ਗੁਨਾਹ ਹੈ ਇਹਨਾਂ ਹਿੰਦੂ ਤਵੀਆਂ ਦੇ ਔਰ ਰਾਈਟ ਵਿੰਗਰ ਜਿਹੜੇ ਇਸ ਸੋਚ ਦੇ ਮਾਲਕ ਨੇ। ਬਿਲਕੁਲ। Earlier she used to have jersey number 84 which she had openly dedicated to victims of 1984 Sikh genocide. She was trolled then also but she never took back her statement. ਉਹ ਵੀ ਅਸੀਂ ਜ਼ਿਕਰ ਕਰ ਹੀ ਦਿੱਤਾ ਹੈ। ਅੱਛਾ। Anyway, she has again been trolled for posting a picture on Instagram wearing t-shirt which said cricket is everyone's game and had cut the word gentleman's game. She is celebrating her World Cup. ਉਹਨੇ ਪੋਸਟ ਕੀਤਾ ਕਿ ਕ੍ਰਿਕਟ ਇਜ਼ ਐਵਰੀਬਡੀਜ਼ ਗੇਮ। ਇਹਦੀ ਜਿਹੜੀ ਪਪੂਲਰ ਕੋਟ ਹੈ ਕਿ ਕ੍ਰਿਕਟ ਇਜ਼ ਜੈਂਟਲਮੈਨਸ ਗੇਮ, ਉਹਨੇ ਕਿਹਾ ਮੈਨ ਮੂਨ ਕੋਈ ਨਹੀਂ, ਐਵਰੀਬਡੀ ਗੇਮ ਹੈ। ਜੇ ਬੰਦੇ ਖੇਡ ਸਕਦੇ ਨੇ ਤੇ ਔਰਤਾਂ ਦੀ ਵੀ ਔਰ ਔਰਤਾਂ ਜਿੱਤ ਵੀ ਸਕਦੀਆਂ ਨੇ। ਮੋਸਟ ਆਫ ਇੰਡੀਆ ਈਵਨ ਦੇਅਰ ਰਾਈਟ ਵਿੰਗ ਵਿਮਨ IT ਸੈਲਸ ਟ੍ਰੋਲਸ cannot take it. ਉਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੋਇਆ and they are trying to belittle her and other women claiming their game is worthless, doesn't matter or match was fixed etc. ਵੀ ਉਹਨਾਂ ਤੋਂ ਇਹ ਬਰਦਾਸ਼ਤ ਹੀ ਨਹੀਂ ਹੋ ਰਿਹਾ ਕਿ ਵੀ ਇਹ ਬੀਬੀਆਂ ਜਿੱਤ ਕੇ ਆਈਆਂ ਨੇ ਔਰ ਉਹ ਆਪਣੇ ਆਪ ਨੂੰ ਪਾਵਰਫੁਲ ਦਿਖਾ ਰਹੀਆਂ। ਕਦੇ ਕਹਿੰਦੇ ਮੈਚ ਫਿਕਸ ਹੈ, ਕਦੇ ਕਹਿੰਦੇ ਐਵੇਂ ਇਹਨਾਂ ਨੂੰ ਇਹ ਕੋਈ ਖੇਡ ਥੋੜੀ ਹੈ ਜਨਾਨੀਆਂ ਦਾ, ਕ੍ਰਿਕਟ ਇਹ ਬੰਦਿਆਂ ਦਾ ਹੀ ਹੈ। The men's team has not won a single World Cup after 2011. ਪਿਛਲੇ 14 ਸਾਲਾਂ 'ਚ ਬੰਦਿਆਂ ਦਾ ਤਾਂ ਜਿੱਤਿਆ ਨਹੀਂ ਹੈ। ਸੋ देयर फैंस एंड ट्रोल्स वर आल्सो
ਅਟੈਕਿੰਗ ਵੈਮਨ, ਉਹ ਵੀ ਔਰਤਾਂ ਨੂੰ ਉਹਨਾਂ ਦੇ ਫੈਨ ਔਰ ਦੂਜੇ ਕਰ ਰਹੇ ਨੇ। ਐਂਡ ਟਾਕ ਔਨ ਹਾਊ ਗਰਲਸ ਮੇਡ ਕੰਟਰੀ ਪ੍ਰਾਊਡ ਵਾਜ਼ ਬੀਇੰਗ ਅਟੈਕਡ ਬਾਈ ਇਨਸਿਕਿਉਰ ਮੇਲ ਟ੍ਰੋਲਸ ਵਿਦ ਫੇਕ ਆਈਡੀਜ਼, ਝੂਠੀਆਂ ਆਈਡੀਜ਼ ਦੇ ਉੱਤੇ ਅਟੈਕ ਕਰ ਰਹੇ ਨੇ। ਦੇ ਆਰ ਅਟੈਕਿੰਗ ਮਾਈਨੋਰਿਟੀ ਐਂਡ ਸੋ ਕਾਲਡ ਲੋ ਕਾਸਟ ਪਲੇਅਰਸ ਮੋਰ ਵਿਸ਼ੀਅਸਲੀ। ਉਹ ਕਹਿੰਦੇ ਇਹ ਸ਼ੂਦਰਾਂ ਦੀਆਂ ਕੁੜੀਆਂ ਆਈਆਂ ਹੋਈਆਂ ਨੇ ਜਾਂ ਦੂਜੀਆਂ। ਹਰਮਨਪ੍ਰੀਤ ਕੌਰ ਐਂਡ ਅਮਨਜੋਤ ਕੌਰ ਵਰ ਟ੍ਰੋਲਡ। ਅਮਨਜੋਤ ਕੌਰ's father is a carpenter, ਇੱਕ ਮਿਸਤਰੀ ਨੇ। They were both mocked for playing with boys, taking up sports, but their father supported them and defied all socialist biases. Their families are having visible Amritdhari Sikhs with dastar, kirpan and women also wearing head covering. ਦੋਨਾਂ ਦੇ ਹੀ, ਅਮਨਜੋਤ ਵੀ ਔਰ ਹਰਮਨਪ੍ਰੀਤ ਦੇ ਵੀ ਮਾਪਿਓ ਅੰਮ੍ਰਿਤਧਾਰੀ ਨੇ ਔਰ ਉਹਨਾਂ ਦੇ ਬਾਪ ਜਿਹੜੇ ਨੇ ਉਹਨਾਂ ਨੇ ਐਨਕਰੇਜ ਕੀਤਾ ਬੱਚੀਆਂ ਨੂੰ ਕਿ ਵੀ ਤੁਸੀਂ ਖੇਡੋ। ਬਿਲਕੁਲ। Communal trolls spammed their pictures with their usual put downs, belittling and insults. ਉਹਨਾਂ ਨੂੰ belittle ਔਰ insult ਕਰਨ ਦੇ ਲਈ ਉਹਨਾਂ ਦੀ ਪਿਕਚਰਸ ਔਰ ਉਸ ਦੇ ਨਾਲ ਛੇੜਛਾੜ ਕੀਤੀ ਗਈ। The worst attack was for Jamina Rodriguez, who is a Christian, and she thanked God and Jesus Christ openly in public. While speaking to media about her innings, the IT cell lobby began to call her a rice bag convert missionary and began to accuse her of spreading propaganda to convert others. They began to allege that she and her parents, brother, are paid by missionaries to convert others. They are attacking her religion even now and posing derogatory remarks for Jesus Christ. ਹੁਣ ਇਹ ਜਿਹੜੀ ਬੀਬੀ ਜੈਮੀਮਾ ਹੈ, ਉਸਨੇ ਜਿਹੜਾ ਉਹ ਹਰ ਵਾਰੀ ਜਿਸ ਤੋਂ ਬਾਅਦ ਉਹਨੇ ਪ੍ਰੇ ਕੀਤਾ ਜੀਸਸ ਦਾ ਔਰ ਪਬਲਿਕਲੀ ਉਹਨੂੰ ਉਹ ਕਹਿ ਰਹੇ ਨੇ ਕਿ ਵੀ ਇਹ ਮਿਸ਼ਨਰੀ ਹੈ, ਇਹ ਕਨਵਰਟ ਕਰ ਰਹੀ ਹੈ ਦੂਸਰਿਆਂ ਨੂੰ ਵੀ, ਔਰ ਇਹ ਜੀਸਸ ਕ੍ਰਾਈਸਟ ਦੇ ਖਿਲਾਫ ਵੀ ਜਿਹੜਾ ਡੈਰੋਗੇਟਰੀ ਵਰਡ ਇਸਤੇਮਾਲ ਕਰ ਰਹੇ ਨੇ। Ironically, these Hindus claim to be tolerant and claim they respect others, but their actions and behavior scream others. ਕਿ ਵੀ ਇਹ ਹਿੰਦੂ ਕਹਿੰਦੇ ਨੇ ਜੀ ਅਸੀਂ ਬੜੇ ਟੋਲਰੈਂਟ ਹੈ, ਦੇਖੋ ਇੰਨੇ ਮਜ਼ਹਬ ਆਏ ਇੱਥੇ ਆ ਕੇ ਸਮਾ ਗਏ, ਕਿਸੇ ਨੇ ਨੂੰ ਅਸੀਂ ਕਨਵਰਟ ਨਹੀਂ ਕੀਤਾ, ਔਰ ਉਹ ਇੰਨੇ ਇੰਟੋਲਰੈਂਟ ਕਿਵੇਂ ਨੇ। ਦੇ ਆਲਸੋ ਟ੍ਰੋਲਡ ਦੀਪਤੀ ਸ਼ਰਮਾ when she revealed that she was denied admission to cricket academy for being a girl and her parents had to dress her up like a boy to let her got training to play cricket. The incel type trolls began to troll her for playing victim and accused her for making fake stories to make Indians look bad and accused her of playing victim. ਹੁਣ ਦੀਪਤੀ ਸ਼ਰਮਾ ਵੀ ਹੈ, ਬ੍ਰਾਹਮਣ ਹੈ, ਲੋ ਕਾਸਟ ਨਹੀਂ ਹੈ, ਕੋਈ ਹੋਰ ਮਜ਼ਹਬ ਨਹੀਂ ਹੈ। ਉਹਨੇ ਕਿਹਾ ਵੀ ਮੈਨੂੰ ਐਡਮਿਸ਼ਨ ਨਹੀਂ ਸੀ ਦਿੱਤਾ ਉਹਨਾਂ ਨੇ ਕ੍ਰਿਕਟ ਅਕੈਡਮੀ ਨੇ, ਫਿਰ ਮੇਰੇ ਪੇਰੈਂਟਸ ਨੇ ਮੈਨੂੰ ਮੁੰਡਿਆਂ ਵਾਂਗ ਜਿਹੜਾ ਡਰੈਸ ਅਪ ਕਰਾ ਕੇ ਕਿ ਉਹਨਾਂ ਨੇ ਕਿਹਾ ਫੇਕ ਸਟੋਰੀਜ਼ ਬਣਾ ਰਹੀ ਹੈ ਪੋਪੂਲੈਰਿਟੀ ਲੈਣ ਲਈ। Though only we know what discrimination women face in real life when they want to take up sports and how women's cricket or any women's sport is not taken seriously in India. ਸਾਨੂੰ ਤਾਂ ਪਤਾ ਹੀ ਹੈ ਵੀ ਕਿਵੇਂ ਉਹਨਾਂ ਦੇ ਨਾਲ ਡਿਸਕ੍ਰਿਮੀਨੇਟ ਹੁੰਦਾ ਹੈ। They are spamming internet to make women look like they are lying about their discrimination, biases they overcame and attacking players for their religion appearance. ਵੀ ਉਹਨਾਂ ਨੇ full scale ਉਹਨਾਂ ਦੀ ਲੁੱਕ, ਉਹਨਾਂ ਦਾ ਧਰਮ ਔਰ ਔਰਤਾਂ ਦੇ ਨਾਤੇ ਉਹਨਾਂ ਦਾ ਨਾਲ ਬਾਇਜ਼ ਉਹ ਸਾਰਾ ਹੀ ਕਰ ਰਹੇ ਹਨ। They cannot stand the fact that despite apathy of Indian society, BCCI lack of funding, lack of sponsorships, women still manage to win World Cup, and these women are outspoken about their struggle as women, as minorities, as persons from humble rural backgrounds. ਕਿ ਕੋਈ ਉਹਨਾਂ ਨੂੰ BCCI ਨੇ ਕੋਈ ਬਹੁਤੀ ਫੰਡਿੰਗ ਨਹੀਂ ਦਿੱਤੀ, ਉਹਨਾਂ 'ਚ ਜਿਹੜੀ ਉਹਨਾਂ ਨੂੰ ਕੋਈ ਐਨਕਰੇਜ ਨਹੀਂ ਕੀਤੀ, ਇਹਦੇ ਬਾਵਜੂਦ ਉਹ ਵਰਲਡ ਕੱਪ ਜਿਹੜੀਆਂ ਨੇ ਬੀਬੀਆਂ ਜਿੱਤ ਕੇ ਆਈਆਂ ਨੇ, ਉਹ ਘੱਟ ਗਿਣਤੀ ਕੌਮਾਂ ਨਾਲ ਸੰਬੰਧਿਤ ਵੀ ਨੇ ਔਰ ਵਿਚਾਰੀਆਂ ਬੜੀਆਂ ਗਰੀਬ ਪੇਂਡੂ ਬੈਕਗਰਾਊਂਡ ਦੀਆਂ ਨੇ। They cannot stand the fact that women are getting so much attention, media coverage, ads, sponsorships. They are making lame names that women should stay in kitchen or hold a broom instead of a cricket bat. ਉਹਨਾਂ ਤੋਂ ਟੋਲਰੇਟ ਹੀ ਨਹੀਂ ਹੋ ਰਿਹਾ ਕਿ ਜੀ ਇੰਨੇ ਦੀ 40 ਕਰੋੜ ਦੀ ਕੀਮਤ, ਉਹਦੀ 35 ਕਰੋੜ ਜਿਵੇਂ ਉਹਨਾਂ ਦਾ ਅੱਗੋਂ ਕਰੀਅਰ ਹੈ। ਉਹ ਕਹਿੰਦੇ ਨੇ ਵੀ ਇਹ ਨਿਆਣੇ ਜੰਮਣ ਤੇ ਘਰਾਂ 'ਚ ਝਾੜੂ ਦੇਣ, ਇਸ ਤੋਂ ਬਿਯੋਂਡ ਰੋਟੀਆਂ ਪਕਾਉਣ, ਹੋਰ ਕੰਮ ਨਾ ਕਰਨ। Some of the Indian men were even hoping that women lose the cup
because they were wary that their win will boost pride of women, make women's sport popular, and encourage more girls to join sports, attract more investors and sponsors for women's sports. ਕਿ ਕਈ ਤਾਂ ਇਹ ਚਾਹੁੰਦੇ ਸੀ ਵੀ ਹਾਰ ਜਾਣ ਤਾਂ ਕਿ ਅੱਗੋਂ ਦੇ ਇਹਨਾਂ ਦਾ ਫਾਹਾ ਮੁੱਕੇ ਔਰ even earlier Kapil Dev had said BCCI should increase pension of retired male cricketers instead of spending on women's cricket team. Even ਕਪਿਲ ਦੇਵ ਨੇ ਵੀ ਇਹ ਕਿਹਾ ਜੀ ਸਾਡੀ ਪੈਨਸ਼ਨ ਵਧਾਓ ਬਜਾਏ ਕਿ ਤੁਸੀਂ ਔਰਤਾਂ ਦੀ ਕ੍ਰਿਕਟ ਟੀਮ ਦੇ ਉੱਤੇ ਖਰਚ ਕਰ ਰਹੇ ਹੋ. ਸੌਰਵ ਗਾਂਗੁਲੀ ਹੈਡ ਸੈਡ ਸਪੋਰਟਸ ਲਾਈਕ ਕ੍ਰਿਕਟ ਆਰ ਸਟੈਨੂਅਸ ਫॉर women and he would not want his daughter to be in sports. ਦੇਖੋ ਸੌਰਵ ਗਾਂਗੁਲੀ ਬਹੁਤ ਵੱਡਾ ਖੁਦ ਪਲੇਅਰ ਕਹਿੰਦਾ ਮੈਂ ਨਹੀਂ ਚਾਹਾਂਗਾ ਮੇਰੀ ਡਾਟਰ ਜਿਹੜੀ ਆ ਉਹ. ਟੁਡੇ women's team led by a Punjabi Sikh woman has defied all these sexist old ਪੈਟਰੀਆਰਕਲ ਬਿਗਟਸ ਕਿ ਸਿੱਖ ਕੁੜੀ ਨੇ ਲੀਡ ਕਰਕੇ ਉਹਨੇ ਇਹਨਾਂ ਸਾਰਿਆਂ ਦੇ ਜਿਹੜੇ ਨੇ ਉਹ ਮੂੰਹ ਦੇ ਉੱਤੇ ਕਾਲਖ ਮਲ ਦਿੱਤੀ ਹੈ. It felt sweeter and a sort of poetic justice and blessing of Sikh gurus that this victory came in week of 1984 Sikh genocide when Sikhs are mourning. ਇੱਕ ਪਾਸੇ ਸਿੱਖ ਸ਼ੋਕ ਦੇ ਵਿੱਚ ਨੇ ਨਵੰਬਰ ਜੈਨੋਸਾਈਡ ਦੇ. ਇਹ ਵੀ ਕੁਦਰਤ ਦਾ ਇੱਕ ਆਪਣਾ ਢੰਗ ਹੈ ਕਿ ਵੀ ਇਹ ਜਿੱਤ ਵੀ ਉਦੋਂ ਹੀ ਆਈ ਹੈ ਜਦੋਂ ਸਿੱਖ ਜੈਨੋਸਾਈਡ ਦਾ ਜਿਹੜਾ ਇਹ ਹੋਇਆ. There was a time when Sikhs were being killed and finished off, robbed, looted, burnt alive. ਉਹੀ ਪੀਰੀਅਡ ਸੀ. ਲੁੱਟ ਕਸੁੱਟ ਉਹਨਾਂ ਤੋਂ ਸਭ ਕੁਝ ਖੋਇਆ ਜਾ ਰਿਹਾ ਸੀ, ਮਾਰਿਆ ਜਾ ਰਿਹਾ ਸੀ, ਜਿਉਂਦੇ ਸਾੜਿਆ ਜਾ ਰਿਹਾ ਸੀ. And oppressors, Brahminical forces felt they had crushed Sikhs. ਉਹ ਸਮਝਦੇ ਸੀ ਵੀ ਅਸੀਂ ਸਿੱਖਾਂ ਦੀ ਸਫ ਵਲੇਟ ਦਿੱਤੀ ਹੈ. They also spread endless propaganda that Sikhs are sexist, kudimar, misogynistic, biased against girls, do not let girls do anything, commit honor killings, etc. ਉਹ ਸਿੱਖਾਂ ਨੂੰ ਬਦਨਾਮ ਕਰਨ ਲਈ ਆ ਸਾਰੇ ਇਲਜ਼ਾਮ ਉਹਨਾਂ ਦੇ ਉੱਤੇ ਲਾ ਰਹੇ ਸੀ. But now it is a Sikh girl that has led their cricket team to its first ever victory in ICC World Cup. They will have to study about her and her teammates like Amanjot Kaur and others for decades to come in all general knowledge books. ਹੁਣ ਉਹਨਾਂ ਦੇ ਟ੍ਰੇਟ ਕੀ ਨੇ, ਕਰੈਕਟਰ ਕਿਵੇਂ ਉਹਨਾਂ ਦੇ ਵਿੱਚ ਇੰਨੀ ਸਟਰੋਂਗ ਵਿਲ ਡਿਵੈਲਪ ਹੋਈ, ਇਹ ਉਹਨਾਂ ਦੇ ਜਨਰਲ ਨੌਲੇਜ ਕਲਾਸਿਸ ਪੜ੍ਹਿਆ ਜਾਏਗਾ. ਫਿਰ ਉਹਨਾਂ ਕਿਹਾ ਇੰਡੀਅਨ ਸਪੋਰਟਸ ਜਰਨਲਿਸਟ ਲਾਈਕ ਬੋਰੀਆ ਮਜ਼ਮੂਦਾਰ also used to bash Harmanpreet and called her a bad captain, wanted her to be replaced and were condescending about women's cricket. Today, she and her comrades have shut these losers' mouth, though some of them are still asking to remove her as captain and take Hindu woman instead. ਉਹਨਾਂ ਨੇ ਬੋਰੀਆ ਮਜ਼ਮੂਦਾਰ ਨੂੰ ਕਿਹਾ, ਉਹ ਪਹਿਲਾਂ ਹੀ ਹਰਮਨਪ੍ਰੀਤ ਦੇ ਪਿੱਛੇ ਪਿਆ ਸੀ, ਜਿਹਨੂੰ ਕੱਢੋ ਮਾੜੀ ਕੈਪਟਨ ਹੈ ਇਹ ਉਹ. ਔਰ ਅਜੇ ਵੀ ਕਈ ਜਿਹੜੇ ਨੇ ਉਹਨਾਂ ਦਾ ਹੋਏਗਾ ਵੀ ਇਹਨੂੰ. Harmanpreet Kaur is a very talented, determined woman and is outspoken against gender biases. ਉਹ ਜਿਹੜੀ ਜੈਂਡਰ ਆਧਾਰਿਤ ਵਿਤਕਰਾ ਉਹਦੇ ਖਿਲਾਫ ਉਹ ਪੂਰਾ ਖੁੱਲ੍ਹ ਕੇ ਬੋਲਦੀ ਹੈ. So is her father, who always said that his daughter was better than any boy. ਉਹਦਾ ਪਿਓ ਕਹਿੰਦਾ ਕਿਸੇ ਵੀ ਮੁੰਡੇ ਨਾਲੋਂ ਮੇਰੀ ਕੁੜੀ ਬਿਹਤਰ ਹੈ. She is called female version of Virat Kohli for her aggression on that field. ਕਿ ਜਿਵੇਂ ਮੈਨ ਕ੍ਰਿਕਟ 'ਚ ਵਿਰਾਟ ਕੋਹਲੀ ਹੈ, ਉਹਦਾ ਜਿਹੜਾ ਉਹ ਵੂਮਨ ਵਰਜਨ ਨੂੰ ਕਿਹਾ ਜਾ ਰਿਹਾ. ਅੱਛਾ. Today she, her dad and Amanjot Kaur and her dad Jamima, her family, Deepti Sharma, her family, have become example for all girls and their families, and everyone is saying every girl should have supportive family like this. ਕਿ ਚਾਰੋਂ ਕੁੜੀਆਂ ਜਿਹਨਾਂ 'ਚ ਜਿਹੜੀਆਂ ਨੇ ਇੱਕ ਰੋਲ ਮਾਡਲ ਬਣੀਆਂ ਨੇ ਕਿ ਭਾਈ ਇਵੇਂ ਹੀ ਜਿਵੇਂ ਇਹਨਾਂ ਦੀਆਂ ਫੈਮਲੀਜ਼ ਨੇ ਸਪੋਰਟ ਕੀਤਾ ਇਵੇਂ ਹੀ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ. We the so-called defamed, backward, regressive, sexist, misogynistic community with the worst sex ratio have one of our own girls and their families as examples for others in South Asia now. ਸਾਰੇ ਲਕਬ ਜਿਹੜੇ ਸਾਡੇ ਤੇ ਟੁਕਦੇ ਨੇ ਉਹਨਾਂ ਨੇ ਕਿਹਾ ਬਈ ਸਾਊਥ ਏਸ਼ੀਆ 'ਚ ਰੋਲ ਮਾਡਲ ਦੇ ਤੌਰ ਤੇ ਆਏ ਨੇ. ਔਰ ਇਹ another and that is something that actual sexist bigots and pseudo-nationalists cannot digest. One of their popular right-wing podcasters, Neeraj Atri, even made a whole podcast on why women should not be in sports at all, right next day after victory of women's cricket team.
ਵੀ ਅਗਲੇ ਦਿਨ ਜਦੋਂ ਉਹਨਾਂ ਨੇ ਕਿਹਾ ਜੀ ਕਿਉਂ ਨਹੀਂ ਹੋਣਾ, ਇਹ ਬਿਲਕੁਲ ਨਹੀਂ ਹੋਣੇ ਚਾਹੀਦੀਆਂ ਔਰਤਾਂ ਸਪੋਰਟਸ ਦੇ ਵਿੱਚ। ਅਨਦਰ ਰਾਈਟ ਵਿੰਗ ਸੋ ਕਾਲਡ ਮੈਨਸ ਰਾਈਟ ਐਕਟਿਵਿਸਟ ਐਂਡ ਇੰਡੀਆਜ਼ ਵਰਜ਼ਨ ਆਫ ਪਰਲ ਡੇਵਿਸ ਜੋਤੀ ਤਿਵਾੜੀ had also participated in this podcast and trolled Harmanpreet Kaur for celebrating her victory on social media। ਉਹਨਾਂ ਨੂੰ ਲੱਗਦਾ ਵੀ ਆ ਗਈਆਂ ਜਿੱਤ ਕੇ, ਹੁਣ ਇਹਨਾਂ ਸੈਲੀਬ੍ਰੇਟ ਕਰਨ ਦੀ ਕੀ ਲੋੜ ਹੈ। ਔਰ ਇੰਡੀਆਜ਼ ਹਿੰਦੂ ਨੈਸ਼ਨਲਿਸਟ incels are like American whitest racist supremacist incel type influencer now and leave no opportunity to target women and persons of other communities। ਕਿ ਜਿਵੇਂ ਇੱਥੇ ਵੀ white supremacist ਜਿਹੜੇ ਨੇ ਉਹ ਵੀ ਪਸੰਦ ਨਹੀਂ ਕਰਦੇ ਔਰਤਾਂ ਦੇ ਰਾਈਜ਼ ਨੂੰ, ਔਰ they are following same playbook as Trump fans and foreign neo-Nazis and bashing women, minorities, belittling their achievements and seeing their wins as some ਥ੍ਰੈਟ ਔਰ ਕੰਸਪੀਰੇਸੀ। ਉਹਨਾਂ ਦੀ ਜਿੱਤ ਵੀ ਉਹਨਾਂ ਨੂੰ ਥ੍ਰੈਟ ਲੱਗਦੀ ਹੈ ਜਾਂ ਕੰਸਪੀਰੇਸੀ ਲੱਗਦੀ ਹੈ। ਪ੍ਰੋਪੇਗੈਂਡਾ ਅਗੇਂਸਟ ਵੂਮਨਸ ਕ੍ਰਿਕਟ ਟੀਮ ਐਂਡ ਮਾਈਨੋਰਿਟੀ ਫੇਸਿਸ ਇਨ ਇਟ ਇਜ਼ ਪਾਰਟ ਆਫ ਸੇਮ ਗਲੋਬਲ ਰਾਈਟ ਵਿੰਗ ਹੇਟਰਡ। ਇਹ ਉਹਨਾਂ ਨੇ ਜੋੜ ਦਿੱਤਾ ਬੀਬੀ ਅਮਨਜੋਤ ਕੌਰ ਨੇ, ਸਾਰੀ ਜਿਹੜੀ ਰਾਈਟ ਵਿੰਗ ਹੇਟਰਡ ਹੈ ਇੱਥੇ ਵੀ ਔਰ ਉੱਥੇ ਵੀ। ਕੰਟਰੀ ਦੈਟ ਕਲੇਮਸ ਟੂ ਵਰਸ਼ਿਪ ਵੂਮਨ ਲਾਈਕ ਦੇਵੀਜ਼ ਇਜ਼ ਐਕਸਪੋਜ਼ਡ ਔਨ ਸੋਸ਼ਲ ਮੀਡੀਆ। ਜਿਹੜੇ ਕਹਿੰਦੇ ਨੇ ਜੀ ਦੇਖੋ ਅਸੀਂ ਤਾਂ ਔਰਤਾਂ ਨੂੰ ਦੇਵੀਆਂ ਬਣਾਇਆ ਹੋਇਆ, ਅਸੀਂ ਤਾਂ ਉਹਨਾਂ ਦੀ ਪੂਜਾ ਕਰਦੇ ਹਾਂ, ਉਹਨੇ ਕਿਹਾ ਵੀ ਐਕਸਪੋਜ਼ ਹੋਏ ਨੇ। ਵਾਈਲ ਆਵਰ ਮਚ ਡਿਰਾਈਡਡ ਐਂਡ ਲੌਂਗ ਸਫਰਿੰਗ ਐਂਸੈਸਟਰਸ ਸਟੈਂਡ ਵਿੰਡੀਕੇਟਡ। ਸੋ ਨਾਈਸ। ਸੋ ਅਮਨਜੋਤ ਕੌਰ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਸਾਨੂੰ ਲਿਖਤ ਭੇਜੀ ਹੈ ਤੇ ਇਸੇ ਤਰ੍ਹਾਂ ਹੀ ਭੇਜਦੇ ਰਹੋ ਜੀ ਸਾਨੂੰ। ਸੋ ਹੁਣ ਆਪਾਂ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।